ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਟਾਈਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 30 ਤਰੀਕ ਆ ਤੇ ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272 2500-408-272-2500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੁਗਰਾਜ ਸਿੰਘ ਢਾਲੀਵਾਲ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਤੇ ਹਰਜੋਤ ਸਿੰਘ ਜੀ, ਆਪਾਂ ਜਦੋਂ ਤੋਂ ਹਰੀਕੇਨ ਆਇਆ ਆ ਫਲੋਰੀਡਾ ਦੇ ਵਿੱਚ ਤੇ ਹੁਣ ਜਿਹੜਾ ਸਾਊਥ ਕੈਰੋਲੀਨਾ ਵੱਲ ਨੂੰ ਵਧਿਆ ਹੋਇਆ ਆ, ਉੱਥੇ ਲੈਂਡਫਾਲ ਕਰ ਰਿਹਾ ਆ, ਉਸ ਦੇ ਬਾਬਤ ਆਪਾਂ ਲਗਾਤਾਰ ਅਪਡੇਟ ਕਰਦੇ ਰਹੇ ਹਾਂ। ਬੀਤੇ ਦਿਨਾਂ ਦੇ ਵਿੱਚ ਆਪਣੇ ਨਾਲ ਇੰਦਰਮਾਨ ਸਿੰਘ ਫਲੋਰੀਡਾ ਤੋਂ, ਟੈਂਪਾ ਤੋਂ ਜੁੜੇ ਸੀ। ਉਹਨਾਂ ਨੇ ਆਪਾਂ ਨੂੰ ਜਾਣਕਾਰੀਆਂ ਸਾਂਝੀਆਂ ਕੀਤੀਆਂ ਸੀਗੀਆਂ ਵੀ ਕਿੱਦਾਂ ਦੀਆਂ ਤਿਆਰੀਆਂ ਉੱਥੇ ਚੱਲ ਰਹੀਆਂ, ਇਸ ਨੂੰ ਲੈ ਕੇ ਕੀ ਕੁਛ ਜਿਹੜਾ ਆ ਉਹ ਹੈਗਾ ਆ। ਤੇ ਹੁਣ ਆਪਣੇ ਨਾਲ ਇੱਕ ਵਾਰੀ ਫਿਰ ਇੰਦਰਮਾਨ ਸਿੰਘ ਜੁੜ ਚੁੱਕੇ ਨੇ ਫਲੋਰੀਡਾ ਤੋਂ, ਤੇ ਆਪਾਂ ਨੂੰ ਲੇਟੈਸਟ ਉੱਥੇ ਫਲੋਰੀਡਾ ਦੇ ਕੀ ਕੁਛ ਰਾਈਟ ਨਾਓ ਕੀ ਆ, ਆਫਟਰਮਾਥ ਕੀ ਆ ਇਸ ਹਰੀਕੇਨ ਦੀ, ਉਸ ਦੇ ਬਾਰੇ ਜਿਹੜੀਆਂ ਉਹ ਜਾਣਕਾਰੀਆਂ ਸਾਂਝੀਆਂ ਕਰਨਗੇ। ਇੰਦਰਮਾਨ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਰਾਜਕਨਵੀਰ ਜੀ ਤੇ ਹਰਜੋਤ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਜਿਵੇਂ ਤੁਸੀਂ ਮੈਂਸ਼ਨ ਕੀਤਾ ਹੋਣਾ ਕਿ ਹਰੀਕੇਨ ਜਿਹੜਾ ਹੁਣ ਸਾਊਥ ਕੈਰੋਲਾਈਨਾ ਵੱਲ, ਚਾਰਲਸਟਨ ਤੇ ਜਾਰਜਟਾਊਨ ਏਰੀਆ ਦੇ ਵਿੱਚ ਉਹ ਲੈਂਡਫਾਲ ਕਰ ਰਿਹਾ ਇਸ ਟਾਈਮ ਤੇ ਐਜ਼ ਅ ਕੈਟਾਗਰੀ 1 ਹਰੀਕੇਨ ਜਿਹੜਾ ਆ ਉਹ ਸਾਊਥ ਕੈਰੋਲਾਈਨਾ ਦੇ ਵਿੱਚ ਜਿਹੜਾ ਇਸ ਟਾਈਮ ਤੇ ਉਹਦੀ ਲੈਂਡਫਾਲ ਆ, ਤੇ ਉਸ ਤੋਂ ਬਾਅਦ ਇਹ ਸ਼ਾਇਦ ਥੋੜਾ ਹੋਰ ਅਪ ਨਾਰਥ ਮੂਵ ਹੋਊਗਾ। ਤੇ ਜਿੱਥੇ ਤੱਕ ਫਲੋਰੀਡਾ ਦੀ ਗੱਲਬਾਤ ਹੈ, ਫਲੋਰੀਡਾ ਜਿਵੇਂ ਹੁੰਦਾ ਕਿ ਹਰੀਕੇਨ ਭਾਵੇਂ ਇੱਕ ਦਿਨ ਹੁੰਦਾ, 2 ਦਿਨ ਚ ਹੁੰਦਾ, ਪਰ ਜਿਹੜਾ ਉਹਦਾ ਆਫਟਰਮੈਥ ਹੈ, ਜਿਹੜੀ ਉਹਦੀ ਡਿਸਟਰਕਸ਼ਨ ਜਿਹੜੀ ਉਹਦੇ ਨਾਲ ਹੁੰਦੀ ਆ, ਉਹਨੂੰ ਬਾਅਦ ਵਿੱਚ ਕਈ ਮਹੀਨੇ ਵੀ ਲੱਗ ਜਾਂਦੇ ਆ। ਸਾਰਾ ਕੁਝ ਰੀਬਿਲਡ ਕਰਨ ਨੂੰ, ਜਾਂ ਲੋਕਾਂ ਦੇ ਘਰ ਟੁੱਟ ਗਏ, ਜਾਂ ਜਿਹੜੀ ਇਨਫਰਾਸਟਰਕਚਰ ਨੂੰ ਜਿਹੜਾ ਨੁਕਸਾਨ ਹੁੰਦਾ, ਜਿਵੇਂ ਕਈ ਥਾਵਾਂ ਤੇ ਬ੍ਰਿਜਿਸ ਜਿਹੜੇ ਟੁੱਟ ਗਏ, ਕਈ ਥਾਵਾਂ ਤੇ ਜਿਹੜੇ ਸਪੈਸ਼ਲੀ ਜਿਹੜੇ ਲੋਕੀ ਮੋਬਾਈਲ ਹੋਮਸ ਵਿੱਚ ਰਹਿੰਦੇ ਆ, ਜਾਂ ਜਿਹੜੇ ਲੋਕ ਵੀ ਟ੍ਰੇਲਰ ਪਾਰਕਸ ਵਿੱਚ ਰਹਿੰਦੇ ਆ, ਉਹਨਾਂ ਦਾ ਬਹੁਤ ਨੁਕਸਾਨ ਹੋਇਆ। ਤੇ 21 ਮੌਤਾਂ ਦੀ ਖਬਰ ਜਿਹੜੀ ਆ ਉਹ ਆ ਰਹੀ ਆ ਹੁਣ ਤੱਕ, ਜਿਹੜੀਆਂ ਕਿ ਫਲੋਰੀਡਾ ਦੇ ਵਿੱਚ ਹੋਈਆਂ ਵਾ। ਤੇ ਜਿਹੜੇ ਸਾਡੇ ਗਵਰਨਰ ਆ ਰੌਨ ਡਿਸੈਂਟਿਸ, ਤੇ ਜਿਹੜੇ ਆਪਣੇ ਪ੍ਰੈਜ਼ੀਡੈਂਟ ਜੋ ਬਾਈਡਨ, ਉਹਨਾਂ ਵੱਲੋਂ ਵੀ ਭਰੋਸਾ ਦਿਵਾਇਆ ਗਿਆ ਕਿ ਉਹ ਹਰ ਸੰਭਵ ਕੋਸ਼ਿਸ਼ ਕਰ ਰਹੇ ਆ ਕਿ ਛੇਤੀ ਤੋਂ ਛੇਤੀ ਹੀ ਲੋਕਾਂ ਨੂੰ ਜਿਹੜਾ ਆ ਕੋਈ ਰਿਲੀਫ ਜਿਹੜਾ ਦਿੱਤਾ ਜਾਵੇ। ਤੇ ਇਸ ਤੋਂ ਇਲਾਵਾ ਕਰੀਬ 1.5 ਮਿਲੀਅਨ ਲੋਕ ਜਿਹੜੇ ਆ ਉਹ ਇਸ ਟਾਈਮ ਤੇ ਵਿਦਆਊਟ ਪਾਵਰ ਆ, ਜਿਨ੍ਹਾਂ ਦੀ ਕਿ ਲਾਈਟ ਜਿਹੜੀ ਆ ਉਹ ਰਿਸਟੋਰ ਕੀਤੀ ਜਾ ਰਹੀ ਹੈ। ਆਮ ਤੌਰ ਤੇ ਜਦੋਂ ਵੀ ਕੋਈ ਹਰੀਕੇਨ ਹੁੰਦਾ ਤੇ ਜਿਹੜੇ ਐਮਰਜੈਂਸੀ ਦੇ ਵਿੱਚ ਹਾਲਾਤ ਦੇ ਵਿੱਚ ਆਮ ਤੌਰ ਤੇ ਨਾਲ ਦੀਆਂ ਸਟੇਟਸ ਤੋਂ ਵੀ ਲਾਈਨਮੈਨ ਜਿਹੜੇ ਆ ਉਹ ਮੰਗਾਏ ਜਾਂਦੇ, ਤਾਂ ਕਿ ਜਦੋਂ ਵੀ ਪਾਵਰ ਜਿਹੜੀ ਆ ਉਹ ਜਾਵੇ ਤੇ ਛੇਤੀ ਤੋਂ ਛੇਤੀ ਪਾਵਰ ਰਿਸਟੋਰ ਕੀਤੀ ਜਾ ਸਕੇ। ਤੇ ਇਸ ਟਾਈਮ ਹਾਂਜੀ ਸੋ ਇੰਦਰਮਾਨ, ਇਹ ਦੱਸਿਓ ਵੀ ਟੈਂਪਾ ਦੇ ਇਲਾਕੇ 'ਚ, ਕਿਉਂਕਿ ਸਭ ਤੋਂ ਪਹਿਲਾਂ ਕਹਿੰਦੇ ਸੀ ਵੀ ਮੇ ਬੀ ਵਰਸਟ ਹਿੱਟ ਟੈਂਪਾ ਦਾ ਇਲਾਕਾ ਹੋਣਾ ਹੈ, ਪਰ ਟੈਂਪਾ ਦਾ ਬਚਾਅ ਹੋ ਗਿਆ। ਔਰਲੈਂਡੋ ਵਾਲਾ ਪਾਸਾ, ਜੈਕਸਨਵਿਲ, ਨੇਪਲਜ਼, ਹੋਰ ਬਹੁਤ ਸਾਰੇ ਸ਼ਹਿਰ ਤਕਰੀਬਨ ਏਦਾਂ ਲੱਗਦਾ ਜਿਹਦੀਆਂ ਤਸਵੀਰਾਂ ਦੇਖ ਕੇ ਵੀ ਸਭ ਕੁਝ ਤਬਾਹ ਹੀ ਹੋ ਗਿਆ ਹੁੰਦਾ। ਹਾਂਜੀ, ਸਭ ਤੋਂ ਵੱਧ ਨੁਕਸਾਨ ਜਿਹੜਾ ਜੇ ਉਹ ਟੈਂਪੋ ਥੋੜਾ ਜਿਹਾ ਸਾਊਥ ਵਾਲਾ ਆਪਾਂ ਦੇਖੀਏ, ਜਿਹੜੀ ਲੀ ਕਾਉਂਟੀ ਆ ਉਹਦੇ ਵਿੱਚ ਸ਼ਹਿਰ ਫੋਰਟ ਮਾਇਰਸ, ਜਿਹੜਾ ਇੱਕ ਸ਼ਹਿਰ ਆ ਫੋਰਟ ਮਾਇਰਸ ਬੀਚ, ਤੇ ਵੈਨਿਸ ਤੇ ਨੇਪਲਸ, ਇਹ ਜਿਹੜੇ ਸ਼ਹਿਰ ਆ ਕਿਉਂਕਿ ਥੋੜੇ ਜਿਹੇ ਟੈਂਪਾ ਤੋਂ ਸਾਊਥ ਵਿੱਚ ਪੈਂਦੇ ਆ, ਇਹਨਾਂ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ। ਕਿਉਂਕਿ ਜਦੋਂ ਜਿਹੜਾ ਪਹਿਲਾ ਲੈਂਡਫਾਲ ਇਸ ਹਰੀਕੇਨ ਦਾ ਉਹ ਇਸ ਇਲਾਕੇ ਵਿੱਚ ਹੋਇਆ, ਤੇ ਜਦੋਂ ਵੀ ਜਿਹੜਾ ਹਰੀਕੇਨ ਆ ਉਹ ਜਦੋਂ ਸਮੁੰਦਰ ਦੇ ਉੱਪਰ ਚੱਲਦਾ ਵਾ ਤੇ ਉਦੋਂ ਉਹ ਆਪਣੀ ਸਟਰੈਂਥ ਗੇਨ ਕਰਦਾ ਵਾ, ਤੇ ਜਦੋਂ ਉਹ ਲੈਂਡ ਦੇ ਉੱਪਰ ਆਉਂਦਾ ਤਾਂ ਉਹ ਜਿਹੜੀ ਆਪਣੀ એનર્ਜੀ ਜਿਹੜੀ ਉਹਦੀ ਘਟਦੀ ਆ। ਇਸ ਕਰਕੇ ਜਿਹੜਾ ਵੀ ਪਹਿਲਾ ਹਿੱਟ ਹੁੰਦਾ ਸ਼ਹਿਰ, ਜਿਹੜਾ ਵੀ ਪਹਿਲਾ ਕੋਸਟ ਹਿੱਟ ਹੁੰਦਾ, ਸਭ ਤੋਂ ਵੱਧ ਜਿਹੜੀ ਮਾਰ ਆ ਉਹ ਉਸ ਸ਼ਹਿਰ ਨੂੰ ਜਾਂ ਉਸ
ਏਰੀਆ ਨੂੰ ਪੈਂਦੀ ਹੈ। ਤੇ ਇਸ ਕੇਸ ਵਿੱਚ ਸਭ ਤੋਂ ਵੱਧ ਜਿਹੜਾ ਮੈਂ ਦੱਸਿਆ ਕਿ ਮਾਰ ਜਿਹੜੀ ਉਹ ਵੈਨਿਸ, ਨੇਪਲਸ ਤੇ ਫੋਰਟ ਮਾਇਰਸ ਏਰੀਆ ਨੂੰ ਪਈ ਆ। ਤੇ ਤੁਸੀਂ ਜੇ ਦੇਖੋਗੇ ਮੋਸਟਲੀ ਫੋਟੋਆਂ ਜਿਹੜੀਆਂ ਆ ਰਹੀਆਂ ਇਸ ਟਾਈਮ ਤੇ, ਜੋ ਵੀਡੀਓ ਤੁਸੀਂ ਦੇਖ ਰਹੇ ਹੋ ਡਿਸਟਰਕਸ਼ਨ ਦੇ, ਉਹ ਮੋਸਟਲੀ ਇਹਨਾਂ ਏਰੀਆ ਵਿੱਚੋਂ ਆ ਰਹੇ ਆ। ਉਸ ਤੋਂ ਇਲਾਵਾ ਜਦੋਂ ਇਹ ਹਰੀਕੇਨ ਉੱਥੋਂ ਜਿਵੇਂ ਈਸਟ ਵੱਲ ਨੂੰ ਜਾਂਦਾ ਤੇ ਉੱਥੇ ਔਰਲੈਂਡੋ ਹੋ ਗਿਆ ਤੇ ਜੈਕਸਨਵਿਲ ਏਰੀਆ ਜਿਹੜਾ ਉੱਥੇ ਵੀ ਤਬਾਹੀ ਹੋਈ ਹੈ। ਪਰ ਜ਼ਿਆਦਾ ਤਬਾਹੀ ਜਿਹੜੀ ਆ ਉਹ ਡੈਫੀਨੇਟਲੀ ਫਲੋਰੀਡਾ ਦੇ ਵੈਸਟ ਕੋਸਟ ਦੇ ਉੱਪਰ ਜਿਹੜੀ ਆ ਉਹ ਜ਼ਿਆਦਾ ਇਹਨੇ ਡਿਸਟਰਕਸ਼ਨ ਕੀਤੀ ਹੈ। ਹਾਂਜੀ, ਸੋ ਕੀ ਇੰਦਰਮਾ ਨੇ ਪਹਿਲੀ ਵਾਰੀ ਏਦਾਂ ਦੇਖਿਆ ਗਿਆ ਵੀ ਇੱਕ ਹਰੀਕੇਨ ਇੱਕ ਸੂਬੇ 'ਚ ਤਬਾਹੀ ਮਚਾ ਕੇ ਬਾਅਦ 'ਚ ਦੂਜੇ ਸੂਬੇ ਦੇ ਵਿੱਚ ਸੇਮ ਹਰੀਕੇਨ ਐਂਟਰ ਕਰ ਰਿਹਾ ਹੋਵੇ, ਜਾਂ ਇਹ ਅਕਸਰ ਆਮ ਜੀ ਗੱਲ ਹੁੰਦੀ ਏਦਾਂ ਦੀ? ਕਿਉਂਕਿ ਹਰੀਕੇਨ ਜਿਹੜੇ ਰਾਜਕੰਜ ਜੀ ਆਉਂਦੇ ਕਾਫੀ ਇਹਨਾਂ ਦਾ ਦੱਸਿਆ ਇਹਨਾਂ ਦਾ ਡਾਇਮੀਟਰ ਕਾਫੀ ਵੱਡਾ ਹੁੰਦਾ, ਕਾਫੀ ਏਰੀਆ ਜਿਹੜਾ ਇਹਨਾਂ ਦਾ ਫੈਲਿਆ ਹੁੰਦਾ। ਤੇ ਆਮ ਤੌਰ ਤੇ ਏਦਾਂ ਹੀ ਹੁੰਦਾ ਕਿ ਜਿਹੜੇ ਹਰੀਕੇਨ ਜਾਂ ਤਾਂ ਫਲੋਰੀਡਾ ਵੱਲੋਂ ਨਿਕਲ ਕੇ ਜੇ ਕੋਈ ਹਰੀਕੇਨ ਜਿਹੜੇ ਆ ਉਹ ਵੈਸਟ ਵੱਲ ਜਾਂਦੇ ਆ ਤੇ ਉਹ ਨਿਊ ਔਰਲੀਅਨਸ ਏਰੀਆ ਵੱਲ, ਐਲਾਬਾਮਾ ਜਾਂ ਟੈਕਸਸ ਨੂੰ ਵੀ ਹਿੱਟ ਕਰਦੇ ਆ, ਜਾਂ ਜਿਹੜੇ ਇੱਥੋਂ ਕਹ ਲਓ ਕਿ ਈਸਟ ਵੱਲ ਜਿਹੜੇ ਜਾਂਦੇ ਨੌਰਥ ਈਸਟ ਸਟੇਟਸ ਨੂੰ ਵੀ, ਆਮ ਤੌਰ ਤੇ ਕੈਰੋਲਾਈਨਾਸ ਹੋ ਗਿਆ, ਵਰਜੀਨੀਆ ਹੋ ਗਿਆ, ਨਿਊ ਜਰਸੀ, ਇਹਨਾਂ ਸਟੇਟਸ ਨੂੰ ਵੀ। ਪਰ ਜਿਵੇਂ ਜਿਵੇਂ ਆਮ ਤੌਰ ਜਿਵੇਂ ਉਹ ਗਾਂਹ ਵੱਧਦੇ ਆ ਤੇ ਉਵੇਂ ਉਵੇਂ ਉਹਨਾਂ ਦੀ ਜਿਵੇਂ ਕੈਟਾਗਰੀ 3 ਤੋਂ ਸ਼ੁਰੂ ਹੋ ਕੇ ਉਹ ਟ੍ਰੋਪੀਕਲ ਸਟਾਰਮ ਜਿਵੇਂ ਹੌਲੀ ਹੌਲੀ ਉਹਨਾਂ ਦਾ ਜਿਹੜਾ એનર્ਜੀ ਘੱਟ ਹੋਈ ਜਾਂਦੀ। ਹਾਂਜੀ, ਪਰ ਫਿਰ ਵੀ ਜਿਹੜੇ ਵੀ ਲੋਕ ਵਲਨਰੇਬਲ ਹੈ, ਜਿਹੜੇ ਵੀ ਲੋਕ ਇਹੋ ਜਿਹੇ ਏਰੀਆ 'ਚ ਕੋਈ ਹੋਮਲੈਸ ਆ, ਜਾਂ ਜਿਹੜੇ ਲੋਕ ਫਲੱਡਿੰਗ ਵਾਲੇ ਜ਼ੋਨ ਵਿੱਚ ਰਹਿੰਦੇ ਆ, ਜਿਹਨਾਂ ਦੇ ਘਰ 'ਚ ਫਲੱਡਿੰਗ ਹੋਣ ਦਾ ਚਾਂਸ ਜ਼ਿਆਦਾ ਆ, ਉਹ ਫਿਰ ਵੀ ਉਹ ਭਾਵੇਂ ਕੋਈ ਟ੍ਰੋਪੀਕਲ ਸਟਾਰਮ ਹੀ ਹੋਵੇ, ਉਹਨਾਂ ਨੂੰ ਫਿਰ ਵੀ ਉਹ ਜਿਹੜੀ ਚੀਜ਼ ਅਫੈਕਟ ਕਰ ਸਕਦੀ ਆ, ਉਹਨਾਂ ਦੇ ਜਾਨ ਤੇ ਮਾਲ ਦੇ ਨੁਕਸਾਨ ਜਿਹੜਾ ਉਹ ਕਰ ਸਕਦੀ ਹੈ। ਸੋ ਰੈਸਕਿਊ ਮਿਸ਼ਨਸ ਦੇ ਬਾਰੇ ਕੀ ਇਸ ਟਾਈਮ ਦੱਸਿਆ ਜਾ ਰਿਹਾ ਪ੍ਰਸ਼ਾਸਨ ਦੇ ਦੁਆਰਾ, ਜਿਹੜੇ ਇਹਨਾਂ ਇਲਾਕਿਆਂ 'ਚ ਖਾਸ ਕਰਕੇ ਲੋਕ ਫਸੇ ਆ? ਲੱਗ ਇੱਦਾਂ ਹੀ ਰਿਹਾ ਵੀ ਮਰਨ ਵਾਲਿਆਂ ਦੀ ਸੰਖਿਆ ਦੇ ਵਿੱਚ ਵਾਧਾ ਹੋ ਹੀ ਜਾਣਾ ਆ, ਮਤਲਬ ਅਜੇ ਕਾਫੀ ਲੋਕਾਂ ਨੂੰ ਲੱਭਣਾ ਬਾਕੀ ਹੋਣਾ। ਹਾਂਜੀ, ਜਿਵੇਂ ਜਿਵੇਂ ਹੁਣ ਉਹ ਜਿਹੜੇ ਰੈਸਕਿਊ ਮਿਸ਼ਨ ਚੱਲ ਰਹੇ, ਜਿਵੇਂ ਜਿਵੇਂ ਹੁਣ ਉਹਨਾਂ ਨੇ ਹੈਲੀਕਾਪਟਰ ਵਗੈਰਾ ਮੰਗਾ ਕੇ ਤੇ ਉਹ ਰੈਸਕਿਊਅਰਸ ਨੂੰ ਉਹ ਲੱਭ ਰਹੇ ਆ ਕਿ ਜੇ ਕੋਈ ਘਰ ਵਿੱਚ ਬਚਿਆ ਹੋਇਆ, ਜਾਂ ਜੇ ਕੋਈ ਘਰ ਜਿਹੜੇ ਨੁਕਸਾਨ ਹੋਇਆ ਉਹਨਾਂ ਦੇ ਵਿੱਚ ਜੇ ਕੋਈ ਬਚੇ ਤਾਂ ਉਹਨਾਂ ਨੂੰ ਅਸੀਂ ਕੱਢ ਸਕੀਏ। ਤੇ ਉਹ ਜਿਹੜੇ ਰੈਸਕਿਊ ਮਿਸ਼ਨ ਆ, ਮੈਨੂੰ ਲੱਗਦਾ ਕਿ ਘੱਟੋ ਘੱਟ ਅਗਲੇ 2-3 ਦਿਨ ਜਾਂ ਇੱਕ ਹਫ਼ਤਾ ਤੱਕ ਜ਼ਰੂਰ ਉਹ ਜਾਰੀ ਰਹਿਣਗੇ। ਤੇ ਉਸ ਤੋਂ ਬਾਅਦ ਹੀ, ਕਿਉਂਕਿ ਇੱਕ ਵਾਰੀ ਜੋ ਫਲੱਡਿੰਗ ਜਿਹੜੀ ਘੱਟ ਹੋਏਗੀ, ਉਸ ਤੋਂ ਬਾਅਦ ਫਿਰ ਜਿਹੜੇ ਰੈਸਕਿਊ ਮਿਸ਼ਨ ਆ ਉਹ ਬਾਈ ਰੋਡ ਵੀ ਹੁੰਦੇ ਆ। ਫॉर ਨਾਓ ਆਮ ਤੌਰ ਤੇ ਜਿਹੜੇ ਏਰੀਅਲ ਜਿਹੜੇ ਸਰਵੇ ਤੇ ਜਿਹੜਾ ਏਰੀਅਲ ਜਿਹੜੇ ਹੈਲੀਕਾਪਟਰ ਦੇ ਨਾਲ ਜਿਹੜਾ ਉਹ ਰੈਸਕਿਊ ਇਸ ਟਾਈਮ ਤੇ ਚੱਲਦਾ, ਕਿਉਂਕਿ ਫਲੱਡਿੰਗ ਹੋਣ ਕਰਕੇ ਜਿਹੜੇ ਫਰਸਟ ਰਿਸਪੌਂਡਰ ਆ ਜਾਂ ਜਿਹੜੇ ਰੈਸਕਿਊ ਵਾਲੇ ਆ ਉਹ ਉੱਥੇ ਤੱਕ ਬਾਈ ਰੋਡ ਨਹੀਂ ਪਹੁੰਚ ਸਕਦੇ। ਸੋ ਸਟਾਰਮ ਸਰਜ ਦੇ ਬਾਰੇ ਕੀ ਦੱਸਿਆ ਜਾ ਰਿਹਾ? ਕੀ ਅਜੇ ਵੀ ਕੁਝ ਥਾਵਾਂ ਦੇ ਉੱਤੇ ਸਟਾਰਮ ਸਰਜ ਆ ਸਕਦੀ ਹੈ, ਜਾਂ ਜਿੱਥੇ ਜਿੱਥੇ ਵੀ ਪਾਣੀ ਪਹੁੰਚਣਾ ਸੀ ਵੀ ਮਾੜੀ ਸਥਿਤੀ ਜਿਹੜੀ ਕਹਿ ਲਓ ਵੀ ਜਿਹੜੀ ਉਹ ਬਣਨੀ ਸੀ ਉਹ ਬਣ ਚੁੱਕੀ, ਜਾਂ ਅਜੇ ਹੋਰ ਵੀ ਮਾੜੇ ਹੋਣ ਦੇ ਅਸਾਰ ਕਈ ਥਾਵਾਂ ਦੇ ਉੱਤੇ ਹਨ? ਤੇ ਜਿਹੜੀ ਫਲੱਡਿੰਗ ਹੋਈ ਜਿਹਨਾਂ ਏਰੀਆ, ਉਹ ਫਲੱਡਿੰਗ ਉਹਨੂੰ ਹੁਣ ਪਾਣੀ ਨੂੰ ਰਿਸੀਡ ਹੋਣ ਦੇ ਵਿੱਚ, ਪਾਣੀ ਨੂੰ ਥੱਲੇ ਵਾਪਸ ਆਉਣ ਦੇ ਵਿੱਚ ਟਾਈਮ ਲੱਗਦਾ, ਤੇ ਉਹਨੂੰ ਤਾਂ ਡੈਫੀਨੇਟਲੀ ਘੱਟੋ ਘੱਟ ਮਹੀਨਾ ਵੀ ਲੱਗ ਸਕਦਾ ਕਿ ਪਾਣੀ ਜਿਹੜਾ ਆ ਉਹ ਜਦੋਂ ਵਾਪਸ ਜਿਹੜਾ ਥੱਲੇ ਜਾਏਗਾ। ਪਰ ਉਦੋਂ ਸਟਾਰਮ ਸਰਜ ਜਿਹੜੀ ਆ ਉਹ ਇਮੀਡੀਏਟਲੀ ਜਦੋਂ ਲੈਂਡਫਾਲ ਹੁੰਦੀ ਹੈ ਉਹਦੇ ਨਾਲ ਹੀ ਜਿਹੜੀਆਂ ਵੇਵਸ ਜਿਹੜੀਆਂ ਆਉਂਦੀਆਂ ਤੇ ਉਹ ਕ੍ਰੈਸ਼ ਕਰਦੀਆਂ ਬੀਚ ਦੇ ਉੱਪਰ, ਤੇ ਉਹਦੇ ਨਾਲ ਜਿਹੜਾ ਸਟਾਰਮ ਸਰਜ ਜਿਹੜਾ ਉਹ ਜ਼ਿਆਦਾ ਹੁੰਦਾ। ਪਰ ਉਹ ਪਾਣੀ ਫਿਰ ਜਦੋਂ ਇਨਲੈਂਡ ਏਰੀਆ ਚਲਾ ਜਾਂਦਾ ਤੇ ਉਹ ਪਾਣੀ ਫਿਰ ਵਾਪਸ ਆਉਣ ਨੂੰ ਉਹਨੂੰ ਟਾਈਮ ਲੱਗਦਾ। ਐਜ਼ ਅ ਫਲੋਰੀਡੀਅਨ ਤੁਸੀਂ ਮੁਲਕ ਦੇ ਵਿੱਚ ਬੈਠੇ ਬਾਕੀ ਸਾਰੇ ਵੱਖ-ਵੱਖ ਸੂਬਿਆਂ 'ਚ ਬੈਠੇ, ਉਹਨਾਂ ਨੂੰ ਤੁਸੀਂ ਕੀ ਅਪੀਲ ਜਾਂ ਬੇਨਤੀ ਕਰਨਾ ਚਾਹੁੰਦੇ ਹੋ? ਜੀ ਮੇਰੀ ਅਪੀਲ ਤਾਂ ਇਹੀ ਹੈ ਕਿ ਤੁਸੀਂ ਜਿਹੜੇ ਆਪਣੇ ਲੋਕਲ ਤੁਹਾਡੀਆਂ ਅਥਾਰਟੀਜ਼ ਆ ਉਹਨਾਂ ਦੀ ਜਿਹੜੀਆਂ ਜੋ ਵੀ ਉਹਨਾਂ ਦੇ ਮੈਸੇਜਿੰਗ ਆ, ਤੁਸੀਂ ਉਹਨਾਂ ਨੂੰ ਤੁਸੀਂ ਧਿਆਨ ਦਿਓ, ਉਹਨਾਂ ਦੇ ਵੱਲ ਤੁਸੀਂ ਧਿਆਨ ਨਾਲ ਸੁਣੋ, ਉਹਨਾਂ ਤੇ ਐਕਟ ਕਰੋ। ਤੁਸੀਂ ਜਿਹੜਾ ਆਪਣੇ ਜਾਨ ਦੀ, ਆਪਣੇ ਮਾਲ ਦੀ ਰਾਖੀ ਵਾਸਤੇ ਤੁਸੀਂ ਜੋ ਵੀ ਸਰਕਾਰ ਵੱਲੋਂ ਜਿਹੜੇ ਵੀ ਹਦਾਇਤਾਂ ਆਉਂਦੀਆਂ ਉਹਨਾਂ ਨੂੰ ਮੰਨੋ, ਤੇ ਹਮੇਸ਼ਾ ਹੀ ਥੋੜਾ ਬਹੁਤਾ ਆਪਣੇ ਘਰ ਦੀ ਸੇਫਟੀ ਵਾਸਤੇ ਤੁਸੀਂ ਕੋਈ ਜਿਹੜੇ ਐਮਰਜੈਂਸੀ ਕਿੱਟ ਜਿਹੜੀ ਉਹ ਰੈਡੀ ਰੱਖੋ। ਜੇ ਤੁਹਾਡੀਆਂ ਮੈਡੀਕੇਸ਼ਨਸ ਜਾਂ ਤੁਹਾਡੇ ਜੇ ਤੁਸੀਂ ਜਦੋਂ ਵੀ ਐਮਰਜੈਂਸੀ ਵਗੈਰਾ ਕੋਈ ਹਾਲਾਤ ਹੁੰਦੇ ਆ, ਤੁਸੀਂ ਆਪਣੀ ਮੈਡੀਕੇਸ਼ਨਸ ਜਿਹੜੀਆਂ ਵਾ ਉਹ ਛੇਤੀ ਵੀ ਤੁਸੀਂ ਉਹਨੂੰ ਆਪਣੀ ਫਿਲ ਕਰ ਸਕਦੇ ਆ ਸਬਸਕ੍ਰਿਪਸ਼ਨ ਨੂੰ। ਤੇ ਕੋਸ਼ਿਸ਼ ਕਰੋ ਕਿ ਤੁਹਾਡੇ ਕੋਲ ਇਨਫ ਆਪਣੀਆਂ ਮੈਡੀਕੇਸ਼ਨਸ ਤੇ ਫਰਸਟ ਏਡ ਕਿੱਟ ਤੇ ਤੁਹਾਡੇ ਕੋਲ ਪਾਣੀ ਤੇ ਨਾਨ ਪੈਰਿਸ਼ੇਬਲ ਫੂਡ ਜਿਹੜਾ ਹੈ ਤੁਹਾਡੇ ਕੋਲ ਸਟੋਰ ਹੋਵੇ। ਤੇ ਇਸ ਤੋਂ ਇਲਾਵਾ ਤੁਸੀਂ ਕਨਸਟੈਂਟਲੀ ਜਿਹੜਾ ਮੋਨੀਟਰ ਕਰੋ ਸਥਿਤੀ ਨੂੰ, ਤੇ ਜੋ ਵੀ ਤੁਹਾਨੂੰ ਹਦਾਇਤਾਂ ਮਿਲਦੀਆਂ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਪਾਲਣਾ ਕਰੋ, ਬਜਾਏ ਕਿ ਤੁਸੀਂ ਕਹੋ ਕਿ ਮੈਨੂੰ ਜ਼ਿਆਦਾ ਪਤਾ ਤੇ ਮੈਂ ਕਾਫੀ ਲੋਕ ਜਿਹੜੇ ਐਕਚੁਅਲੀ ਫਸ ਜਾਂਦੇ ਆ ਫਲੱਡ ਦੇ ਵਿੱਚ, ਉਹ ਉਹੀ ਹੁੰਦੇ ਜਿਹੜੇ ਪ੍ਰਸ਼ਾਸਨ ਦੀਆਂ ਬਾਰ-ਬਾਰ ਅਪੀਲਾਂ ਦੇ ਬਾਵਜੂਦ ਵੀ ਆਪਣਾ ਘਰ ਛੱਡ ਕੇ ਇਵੈਕੂਏਟ ਨਹੀਂ ਕਰਦੇ, ਜਾਂ ਉਹ ਇੱਕ ਸੇਫ ਥਾਂ ਤੇ ਨਹੀਂ ਜਾਂਦੇ। ਤੇ ਆਮ ਤੌਰ ਤੇ
ਕਹਿਣਾ ਮਤਲਬ ਆਮ ਤੌਰ ਤੇ ਉਹ ਲੋਕ ਨੇ ਜਿਹੜੇ ਕਿ ਸਭ ਫਸ ਤੋਂ ਜਾਂਦੇ ਵੱਧ ਨੇ ਉਹ ਫਿਰ। ਫਸ ਜਾਂਦੇ ਨੇ। ਤੇ ਹਾਂਜੀ ਬਾਕੀ ਅਸੀਂ ਚਲੋ ਜੀ ਜ਼ਰੂਰ ਅਸੀਂ ਬੇਨਤੀ ਕਰਦੇ ਹਾਂ ਹਾਂਜੀ। ਜਿਹੜੇ ਵੀ ਬਾਕੀ ਸੂਬਿਆਂ 'ਚ ਰਹਿ ਰਹੇ ਆ ਵੀ ਇਸ ਟਾਈਮ ਫਲੋਰੀਡਾ ਨੂੰ ਲੋੜ ਆ, ਉੱਥੋਂ ਦੇ ਜਿੰਨੇ ਵੀ ਆਪਣੇ ਭੈਣ ਭਾਈ ਆ ਜਿਹੜੇ ਇਹਦੇ ਵਿੱਚ ਫਸੇ ਨੇ ਉਹਨਾਂ ਨੂੰ ਸਾਰਿਆਂ ਨੂੰ ਹੀ ਜਿਹੜੀ ਉਹ ਜ਼ਰੂਰਤ ਆ, ਜਦੋਂ ਕਿਤੇ ਵੀ ਪੁਕਾਰ ਹੋਵੇ ਉਹਨਾਂ ਦੀ ਮਦਦ ਦੀ ਤਾਂ ਜ਼ਰੂਰ ਵੱਧ ਤੋਂ ਵੱਧ ਸਾਰੇ ਜਾਣੇ ਇਹਨਾਂ ਦੀ ਹੈਲਪ ਕਰੋ। ਥੈਂਕ ਯੂ ਇੰਦਰਮਾਨ ਸਿੰਘ ਜੀ ਤੇ ਥੈਂਕ ਯੂ ਰਾਜਕਰਨ ਸ਼ੁਕਰੀਆ ਜੀ, ਜੀ, ਸਤਿ ਸ਼੍ਰੀ ਅਕਾਲ। ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਤੇ ਅਗਲੀ ਖਬਰ ਵੱਲ ਚੱਲੀਏ। ਬਰਕੀਨਾ ਫਾਸੋ ਦੇ ਵਿੱਚ ਇਹ ਇੱਕ ਇਹ ਵੀ ਇੱਕ ਕੰਟਰੀ ਆ, ਅਨਰੈਸਟ ਹੋਇਆ। ਮਿਲਟਰੀ ਦੇ ਆਫੀਸਰਸ ਨੇ ਉਹਨਾਂ ਦਾ ਆਪਣਾ ਲੀਡਰ ਡੰਬੀਬਾ ਉਸ ਨੂੰ ਰਿਮੂਵ ਕਰ ਦਿੱਤਾ ਹੈਗਾ। ਇਬਰਾਹਿਮ ਟਰੈਰੋ ਨੇ ਕਿਹਾ ਆ ਵੀ ਲੈਫਟੀਨੈਂਟ ਕਰਨਲ ਡੰਬੀਬਾ ਉਸ ਦੀ ਇਨਐਬਿਲਿਟੀ ਕਰਕੇ ਤੇ ਉਸ ਮੁਲਕ ਦੇ ਵਿੱਚ ਪੋਲੀਟੀਕਲ ਕਹਿੰਦੇ ਐਕਟਿਵਿਸਟ ਜਿਨ੍ਹਾਂ ਦੇ ਇਸਲਾਮਿਸਟ ਲੋਕਾਂ ਨਾਲ ਸੰਬੰਧ ਸੀ ਉਹ ਬਹੁਤ ਜ਼ਿਆਦਾ ਹੋ ਗਿਆ ਸੀ। ਇਸ ਕਰਕੇ ਉੱਥੇ ਦਾ ਜੋ ਹੈੱਡ ਸੀ ਉਹ ਨਹੀਂ ਕੰਟਰੋਲ ਕਰ ਰਿਹਾ ਤੇ ਹੁਣ ਉਸ ਨੂੰ ਓਵਰਥਰੋ ਕਰ ਦਿੱਤਾ ਗਿਆ ਹੈ। ਜੀ ਸੋ ਅਨਰੈਸਟ ਜਿਹੜੀ ਉਹ ਚੱਲ ਰਹੀ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, 7 ਲੱਖ ਸਟੂਡੈਂਟ ਲੋਨ ਰਿਲੀਫ ਦੇ ਜਿਹੜੇ ਬੋਰੋਵਰਸ ਆ, ਇਹ ਜਿਹੜੀ ਨਵੀਂ ਖਬਰ ਆ ਰਹੀ ਵੀ ਸ਼ਾਇਦ ਉਹਨਾਂ ਨੂੰ ਜਿਹੜੇ $10,000 ਤੇ $20,000 ਦੇ ਜਿਹੜੀ ਰਿਲੀਫ ਮਿਲਣੀ ਸੀ ਸਟੂਡੈਂਟ ਡੈਟ ਨੂੰ ਲੈ ਕੇ, ਲੋਨਸ ਨੂੰ ਲੈ ਕੇ, ਉਹ ਹੁਣ ਉਸ ਦੇ ਲਈ ਕੁਆਲੀਫਾਈ ਸ਼ਾਇਦ ਨਾ ਕਰ ਸਕਣ। ਕਹਿੰਦੇ ਜਿਹੜੇ ਇੰਸਟੀਚਿਊਟ ਆਫ ਸਟੂਡੈਂਟ ਲੋਨ ਐਡਵਾਈਜ਼ਰ ਆ ਉਹਨਾਂ ਨੇ ਟਵੀਟ ਕਰਕੇ ਜਿਹੜਾ ਉਹ ਦੱਸਿਆ, ਕਹਿੰਦੇ ਵੀ ਕੱਲ੍ਹ ਹੀ ਇਹ ਜਿਹੜਾ ਪਤਾ ਲੱਗਾ ਆ ਵੀ ਇਹ ਜਿਹੜੀ ਇੱਕ ਸਥਿਤੀ ਆ ਆਣ ਪਈ ਹੈਗੀ ਆ, ਖਾਸ ਕਰਕੇ ਜਿਹੜੀਆਂ ਗਾਈਡਲਾਈਨਸ US ਡਿਪਾਰਟਮੈਂਟ ਆਫ ਐਜੂਕੇਸ਼ਨ ਵੱਲੋਂ ਆਈਆਂ। ਕਹਿੰਦੇ ਵੀ ਕੁਛ ਉਹਨਾਂ ਨੇ ਪ੍ਰਾਈਵੇਟ ਐਂਟੀਟੀਜ਼ ਜਿਹੜੇ ਸਟੂਡੈਂਟ ਲੋਨਸ ਨੂੰ ਓਨ ਕਰਦੀਆਂ ਆ ਉਹ ਹੁਣ ਐਲੀਜੀਬਲ ਨਹੀਂ ਹੋਣਗੀਆਂ ਡੈਟ ਰਿਲੀਫ ਦੇ ਲਈ। ਸੋ ਕਹਿੰਦੇ ਵੀ ਇਹ ਉਹਨਾਂ ਵਿਦਿਆਰਥੀਆਂ ਦੇ ਲਈ ਇੱਕ ਬੜੇ ਗੱਟ ਪੰਚ ਦੇ ਵੱਲੋਂ ਵਾਂਗੂ ਆ, ਇੱਕ ਹਿਸਾਬ ਦੇ ਨਾਲ ਵੀ ਢਿੱਡ 'ਚ ਮੋਰੀ ਉਹਨਾਂ ਦੇ ਜਿਹੜੀ ਉਹ ਹੋ ਗਈ ਹੋਵੇ, ਕਿਉਂਕਿ ਬਹੁਤ ਸਾਰੇ ਸਟੂਡੈਂਟ ਇਸ ਆਸ ਦੇ ਵਿੱਚ ਸੀਗਾ ਵੀ ਚਲੋ ਸਾਡਾ ਲੋਨ ਕੁਛ ਤਾਂ ਜਿਹੜਾ ਉਹ ਘਟੇਗਾ। ਸੋ $1.25 ਲੱਖ ਇੰਡੀਵਿਜੂਅਲ ਤੇ $2.5 ਲੱਖ ਮੈਰਿਡ ਕਪਲ ਵਾਲੇ ਜਾਂ ਹੈਡ ਆਫ ਹਾਊਸ ਹੋਲਡ ਵਾਲੇ ਜਿਹੜੇ ਆ ਉਹਨਾਂ ਨੂੰ $10,000 ਤੇ ਜੇ ਪੈਲ ਗ੍ਰਾਂਟ ਜੇ ਕਿਸੇ ਨੂੰ ਮਿਲੀਆਂ ਤੇ ਉਹਨਾਂ ਨੂੰ $20,000 ਦਾ ਜਿਹੜਾ ਉਹ ਮਿਲਣਾ ਸੀਗਾ, ਉਹਨਾਂ ਦਾ ਲੋਨ ਘਟ ਜਾਣਾ ਸੀਗਾ। ਸੋ ਕੁਛ ਪ੍ਰਾਈਵੇਟ ਐਂਟੀਟੀਜ਼ ਨੂੰ ਕਹਿੰਦੇ ਆ ਵੀ ਇਸ ਦੇ ਵਿੱਚੋਂ ਕੱਢ ਦਿੱਤਾ ਗਿਆ ਆ ਤੇ ਕਹਿੰਦੇ ਵੀ ਆਨਲਾਈਨ ਜਾ ਕੇ ਹੁਣ ਤੁਸੀਂ ਚੈੱਕ ਕਰ ਸਕਦੇ ਆ ਵੀ ਕੀ ਤੁਸੀਂ ਸਟਿਲ ਐਲੀਜੀਬਲ ਹੈਗੇ ਆ ਸਟੂਡੈਂਟ ਲੋਨ ਫੋਰਗਿਵਨੈਸ ਦੇ ਲਈ ਜਾਂ ਨਹੀਂ। ਜੀ ਅਗਲੀ ਖਬਰ ਵੱਲ ਚੱਲੀਏ। ਇੱਕ USA ਦੇ ਵਿੱਚ ਸੇਲਰ ਨੂੰ ਅੱਜ ਕੋਰਟ ਨੇ ਮਿਲਟਰੀ ਕੋਰਟ ਨੇ ਉਸ ਨੂੰ ਮਾਫ ਕਰ ਦਿੱਤਾ ਹੈ, ਉਹਨੂੰ ਐਕਵਿਟ ਕਰ ਦਿੱਤਾ ਆ ਕਿਉਂਕਿ ਉਹਦੇ ਤੇ ਚਾਰਜਸ ਲੱਗੇ ਸੀ। ਉਸ ਨੇ ਇੱਕ ਬਹੁਤ ਵੱਡਾ ਨੇਵੀ ਦਾ ਸ਼ਿਪ ਜਿਹਦੀ ਕਿ ਕੀਮਤ ਕਹਿੰਦੇ ਪਈ $1.2 ਬਿਲੀਅਨ ਦੇ ਕਰੀਬ ਸੀ, ਉਸ ਨੂੰ ਕਹਿੰਦੇ ਅੱਗ ਲਾਈ ਸੀ। ਪਰ ਰਾਇਨ ਸੇਵੀਅਰ ਬੇਸ 21 ਸਾਲਾਂ ਦਾ ਉਹਦਾ ਟ੍ਰਾਇਲ ਚੱਲ ਰਿਹਾ ਸੀ ਤੇ ਉਸ ਟ੍ਰਾਇਲ ਦੇ ਵਿੱਚ ਇਹ ਪ੍ਰੂਵ ਨਹੀਂ ਹੋ ਸਕਿਆ ਵੀ ਉਸਨੇ ਹੀ ਅੱਗ ਲਾਈ ਆ। ਉਸ ਟ੍ਰਾਇਲ ਤੋਂ ਬਾਅਦ ਉਸਨੇ ਕਿਹਾ ਵੀ ਮੈਂ 2 ਸਾਲਾਂ 'ਚ ਮੇਰੇ ਜਿਹੜੇ ਆ ਜ਼ਿੰਦਗੀ ਦੇ ਜਿਹੜੇ 2 ਸਾਲ ਸਭ ਤੋਂ ਔਖੇ ਸੀਗੇ ਤੇ ਮੇਰੇ ਫਰੈਂਡ ਦੋਸਤ ਮਿੱਤਰ ਵੀ ਮੈਨੂੰ ਛੱਡ ਗਏ ਤੇ ਪਤਾ ਨਹੀਂ ਸੀ ਕੀ ਹੁਣ ਦੁਬਾਰਾ ਕੀ ਫਿਰ ਮੈਂ ਆਪਣੀ ਲਾਈਫ ਜੋ ਆ ਉਹ ਸ਼ੁਰੂ ਕਰਨ ਜਾ ਰਿਹਾ। ਸਾਬਕਾ ਜਿਹੜਾ ਕਾਊਬॉयਜ਼ ਦਾ ਟਾਈਟ ਐਂਡ NFL ਦੀ ਜਿਹੜੀ ਟੀਮ ਆ ਕਾਊਬॉय ਡੈਲਸ ਦੀ, ਉਸ ਦਾ ਜਿਹੜਾ ਟਾਈਟ ਐਂਡ ਗੈਵਿਨ ਐਸਕੋਬਾਰ ਤੇ ਇੱਕ ਹੋਰ ਉਸ ਦਾ ਸਾਥੀ ਰੌਕ ਕਲਾਈਂਬਰ ਆ ਉਹ ਮ੍ਰਿਤ ਪਾਏ ਗਏ ਨੇ ਸਦਰਨ ਕੈਲੀਫੋਰਨੀਆ ਦੇ ਵਿੱਚ। ਚੈਲਸੀ ਵਾਲਸ਼ ਜਿਹੜੇ ਦੂਸਰੇ ਕਲਾਈਂਬਰ ਦਾ ਨਾਮ ਦੱਸਿਆ ਜਾਂਦਾ ਆ। 31 ਸਾਲਾਂ ਦਾ ਐਸਕੋਬਾਰ ਤੇ 33 ਸਾਲਾਂ ਦਾ ਚੈਲਸੀ ਵਾਲਸ਼ ਸਦਰਨ ਕੈਲੀਫੋਰਨੀਆ ਦੇ ਵਿੱਚ ਰੌਕ ਕਲਾਈਂਬਿੰਗ ਦੇ ਲਈ ਜਿਹੜੇ ਉਹ ਗਏ ਹੋਏ ਸੀਗੇ। ਤਾਕਵਿਟਸ ਰੌਕ ਜਿਹੜੀ ਆ ਆਈਡਲੀ ਵਾਈਲਡ ਕਰਕੇ ਇਲਾਕਾ ਆ ਉੱਥੇ ਸੀਗੇ। ਕੈਲ ਫਾਇਰ ਤੇ ਰਿਵਰਸਾਈਡ ਕਾਊਂਟੀ ਫਾਇਰ ਡਿਪਾਰਟਮੈਂਟ ਨੂੰ ਕਹਿੰਦੇ ਇੱਕ ਡਿਸਟ੍ਰੈਸ ਕਾਲ ਤਕਰੀਬਨ 12:30 ਵਜੇ ਆਈ ਸੀ ਵੀ ਜਿਹੜੇ ਕਲਾਈਮ ਕਰ ਰਹੇ ਆ ਇਸ ਰਿਮੋਟ ਏਰੀਆ ਦੇ ਵਿੱਚ ਬੜੀ ਉੱਚੀ ਜਿਹੜੀ ਚੋਟੀ ਆ ਤੇ ਬੜੀ ਸਟੀਪ ਸੀਗੀ। ਉੱਥੇ ਜਦ ਤੱਕ ਇਹ ਪਹੁੰਚੇ ਤਾਂ ਉਦ ਤੱਕ ਇਹ ਦੋਨੋਂ ਕਲਾਈਂਬਰ ਜਿਹੜੇ ਉਹ ਮ੍ਰਿਤ ਸੀਗੇ। 2013 ਤੋਂ 2017 ਦੇ ਦਰਮਿਆਨ ਡੈਲਸ ਕਾਊਬॉयਜ਼ ਦੇ ਤੇ ਬਾਲਟਿਮੋਰ ਰੇਵਨਸ ਦੇ ਲਈ ਐਸਕੋਬਾਰ ਜਿਹੜਾ ਆ ਉਹ NFL ਦੇ ਲਈ ਖੇਲਦਾ ਜਿਹੜਾ ਉਹ ਰਿਹਾ ਆ। ਸੋ ਪਰ ਅਚਨਚੇਤੇ ਹੁਣ ਉਸ ਦੀ ਜਾਂਚ ਜਿਹੜੀ ਉਹ ਹੋਊਗੀ ਵੀ ਕੀ ਜਿਹੜੇ ਉਹ ਕਾਰਨ ਰਹੇ, ਪਰ ਲੱਗਦਾ ਵੀ ਕੋਈ ਕਲਾਈਂਬਿੰਗ ਦੇ ਦੌਰਾਨ ਦੁਰਘਟਨਾ ਜਿਹੜੀ ਉਹ ਵਾਪਰੀ ਜਿਸ ਕਰਕੇ ਇਹਨਾਂ ਦੋਨਾਂ ਦੀ ਉੱਥੇ ਮੌਤ ਹੋ ਗਈ। ਨਾਰਥ ਕੋਰੀਆ ਨੇ ਅੱਜ ਚੌਥੀ ਮਿਸਲ ਆਪਣੀ ਜੋ ਬੈਲਿਸਟਿਕ ਮਿਸਲ ਆ ਉਹ ਇੱਕ ਹਫ਼ਤੇ ਦੇ ਵਿੱਚ ਛੱਡੀ ਹੈਗੀ ਆ।
ਇਹ ਉਸ ਟਾਈਮ ਤੇ ਜਦੋਂ ਵਾਈਸ ਪ੍ਰੈਜ਼ੀਡੈਂਟ ਹੈਰਿਸ ਨੇ ਇੱਕ ਮਿਸਟੇਕ ਕਰਤੀ ਸੀ, ਜਿਹਦੇ ਵਿੱਚ ਉਸਨੇ ਇਹ ਕਿਹਾ ਸੀ, ਜਦੋਂ ਇੱਕ ਕੋਰੀਅਨ ਪੈਨਿਨਸੂਲਾ ਡੀਮਿਲਟਰਾਈਜੇਸ਼ਨ ਜ਼ੋਨ ਦੇ ਵਿੱਚ ਪਈ, ਅਸੀਂ ਜਿਹੜੇ ਆ ਕੋਰੀਆ ਦੇ ਬਹੁਤ ਰਿਪਬਲਿਕ ਆਫ ਕੋਰੀਆ ਉਸਨੇ ਰੈਫਰ ਕਰਨਾ ਸੀ, ਪਰ ਰੈਫਰ ਕਰ ਦਿੱਤਾ ਸਾਊਥ ਕੋਰੀਆ ਦਾ ਨਾਂ। ਤੇ ਇਹ ਤੋਂ ਬਾਅਦ ਕਾਫੀ ਮਜ਼ਾਕ ਵੀ ਉੜਿਆ, ਪਰ ਅੱਜ ਨਾਰਥ ਕੋਰੀਆ ਨੇ ਚੌਥੀ ਮਿਸਲ ਜੋ ਆ ਆਪਣੀ ਉਹ ਛੱਡੀ ਹੈ। ਗਵਰਨਰ ਗੈਵਿਨ ਨਿਊਸਮ ਨੇ ਇੱਕ ਨਵਾਂ ਜਿਹੜਾ ਬਿੱਲ ਆ ਉਸਨੂੰ ਕਾਨੂੰਨ ਦਾ ਰੂਪ ਅਖਤਿਆਰ ਦੇ ਦਿੱਤਾ ਸਾਈਨ ਕਰਕੇ। ਇਹਨਾਂ ਨੇ ਜਿਹੜੇ ਆਰਟਿਸਟਿਕ ਐਕਸਪ੍ਰੈਸ਼ਨ ਐਕਟ ਨੂੰ ਡੀਕ੍ਰਿਮੀਨਲਾਈਜ਼ ਕਰਨ ਦੇ ਉੱਤੇ ਮੋਹਰ ਜਿਹੜੀ ਉਹ ਲਾ ਦਿੱਤੀ ਆ। ਬਹੁਤ ਸਾਰੇ ਰੈਪਰਸ ਆਪਣੇ ਗਾਣਿਆਂ ਦੇ ਵਿੱਚ ਉਹਨਾਂ ਦੁਆਰਾ ਕੀਤੀਆਂ ਹੋਈਆਂ, ਤੁਸੀਂ ਕਰਤੂਤਾਂ ਕਹਿ ਲਓ ਜਾਂ ਵਾਰਦਾਤਾਂ ਕਹਿ ਲਓ, ਜਾਂ ਜੋ ਵੀ ਉਸਨੂੰ ਤੁਸੀਂ ਸ਼ਬਦ ਵਰਤਣਾ ਆ, ਵੀ ਉਹ ਆਪਣੇ ਰੈਪ ਲਿਰਿਕਸ ਦੇ ਵਿੱਚ ਦੱਸ ਦਿੰਦੇ ਆ। ਕਈ ਸੂਬਿਆਂ ਦੇ ਵਿੱਚ ਇਹ ਰੈਪ ਲਿਰਿਕਸ ਆ, ਉਹਨਾਂ ਨੂੰ ਆਧਾਰ ਬਣਾ ਕੇ ਉਹਨਾਂ ਰੈਪਰਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਆ ਵੱਖ-ਵੱਖ ਮਾਮਲਿਆਂ ਦੇ ਵਿੱਚ। ਪਰ ਅੱਜ ਗਵਰਨਰ ਗੈਵਿਨ ਨਿਊਸਮ ਨੇ ਕਿਹਾ ਵੀ ਜਿਹੜਾ ਵੀ ਕੋਈ ਏਦਾਂ ਰੈਪ ਲਿਰਿਕਸ ਦੇ ਵਿੱਚ ਆਪਣੇ ਜੁਰਮ ਇੱਕ ਹਿਸਾਬ ਦੇ ਨਾਲ ਕਬੂਲਦਾ ਆ, ਉਹਨੂੰ ਡੀਕ੍ਰਿਮੀਨਲਾਈਜ਼ ਕੀਤਾ ਜਾਊਗਾ। ਉਹਨਾਂ ਨੂੰ ਬੇਸਿਕਲੀ ਐਜ਼ ਏ ਸਬੂਤ ਉਸਨੂੰ ਜਿਹੜਾ ਉਹ ਨਹੀਂ ਵਰਤਿਆ ਜਾ ਸਕੂਗਾ। ਅਸੈਂਬਲੀ ਬਿੱਲ 2799 ਦੇ ਉੱਤੇ ਗਵਰਨਰ ਨਿਊਸਮ ਨੇ ਅੱਜ ਸਾਈਨ ਕੀਤੇ ਆ। ਕੈਲੀਫੋਰਨੀਆ ਦੇ ਗਵਰਨਰ ਨੇ ਇੱਕ ਹੋਰ ਬਿੱਲ ਅੱਜ ਸਾਈਨ ਕੀਤਾ ਹੈਗਾ, ਜਿਹਦੇ ਮੁਤਾਬਕ ਵਰਕਿੰਗ ਫੈਮਲੀਜ਼ ਨੂੰ ਹੋਰ ਸਪੋਰਟ ਹੋਊਗੀ, ਖਾਸ ਕਰਕੇ ਬੀਬੀਆਂ ਨੂੰ। SV 951 ਸੈਨੇਟਰ ਮਰੀਆ ਇਲੈਨਾ ਡੁਰਾਜ਼ੋ ਜੋ ਲਾਸ ਐਂਜਲਸ ਤੋਂ ਆ, ਉਹ ਲੈ ਕੇ ਆਏ ਸੀ। ਤੇ ਇਹਦੇ ਮੁਤਾਬਕ ਜਦੋਂ ਕੋਈ ਪੇਡ ਫੈਮਿਲੀ ਲੀਵ ਪ੍ਰੋਗਰਾਮ ਹੁੰਦਾ ਹੈਗਾ ਆ, ਉਹਦੇ ਵਿੱਚ ਪਹਿਲਾਂ ਕਹਿੰਦੇ ਪਈ ਵਿਮਨ ਦੀ ਜੋ ਤਨਖਾਹ ਹੈ ਆਲਰੇਡੀ ਘੱਟ ਹੁੰਦੀ ਆ, ਸੋ ਹੁਣ ਜੋ ਡਿਸੇਬਿਲਿਟੀ ਇੰਸ਼ੋਰੈਂਸ ਜਾਂ ਪੇਡ ਫੈਮਿਲੀ ਲੀਵ ਦਿੱਤੀ ਜਾਊਗੀ, ਉਹਦੇ ਵਿੱਚ ਅਪ ਕੀਤਾ ਗਿਆ ਹੈ, ਤਾਂ ਕੋਈ ਉਹਨਾਂ ਦੀ ਜੋ ਇਨਕਮ ਆ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਘਾਟਾ ਨਾ ਹੋਵੇ। ਗਵਰਨਰ ਗੈਵਿਨ ਨਿਊਸਮ ਹੁਣਾਂ ਨੂੰ ਸੁੱਤਿਆਂ ਨੂੰ ਜਾਗ ਆਈ ਆ। ਉਹਨਾਂ ਨੇ ਕੈਲੀਫੋਰਨੀਆ ਦੇ ਰੈਗੂਲੇਟਰਸ ਨੂੰ ਇਹ ਹਦਾਇਤਾਂ ਦਿੱਤੀਆਂ ਆ ਜਾਂ ਕਿਹਾ ਆ ਵੀ ਭਾਈ ਗੈਸ ਪ੍ਰਾਈਸਿਸ ਨੂੰ ਲੋਵਰ ਕਰਨ ਦੇ ਲਈ ਜਲਦੀ ਦੇ ਨਾਲ ਐਕਸ਼ਨ ਲਓ। 1 ਨਵੰਬਰ ਤੋਂ ਵਿੰਟਰ ਬਲੈਂਡ ਜਿਹੜੀ ਗੈਸ ਆ ਉਹ ਯੂਜ਼ ਕੀਤੀ ਜਾਂਦੀ ਹੈ, ਚੇਂਜ ਕੀਤੀ ਜਾਂਦੀ ਆ, ਜਿਹੜੀ ਕਿ ਅਮੂਮਨ ਸਮਰ ਬਲੈਂਡ ਦੇ ਨਾਲੋਂ ਸਸਤੀ ਹੁੰਦੀ ਆ। ਤੇ ਕਾਰਬ ਨੂੰ ਜਿਹੜੇ ਕੈਲੀਫੋਰਨੀਆ ਏਅਰ ਰਿਸੋਰਸ ਬੋਰਡ ਨੂੰ ਨਿਊਸਮ ਹੁਣਾਂ ਨੇ ਚਿੱਠੀ ਲਿਖ ਕੇ ਕਿਹਾ ਆ ਵੀ ਭਾਈ ਇਹ ਜਿਹੜੀ ਵਿੰਟਰ ਬਲੈਂਡ ਆ ਉਸਨੂੰ ਜਲਦੀ ਉਸਨੂੰ ਇਨਕਰੀਜ਼ ਕਰੋ ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਕੈਲੀਫੋਰਨੀਆ ਦੇ ਵਿੱਚ ਐਵਰੇਜ ਗੈਸ ਦੀ ਗੈਲਨ ਦੀ ਪ੍ਰਾਈਸ $6 ਤਕਰੀਬਨ 30 ਸੈਂਟ ਆ, ਤੇ ਨੈਸ਼ਨਲ ਗੈਸ ਐਵਰੇਜ $3.80 ਆ, ਜਿਹੜੀ ਕਿ ਤਕਰੀਬਨ $2.50 ਵੱਧ ਹੈਗੀ ਆ ਨੈਸ਼ਨਲ ਐਵਰੇਜ ਨੂੰ। ਮਹੀਨੇ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ $1 ਪ੍ਰਾਈਸ ਗੈਸ ਦੀ ਜਿਹੜੀ ਆ ਉਹ ਵੱਧ ਚੁੱਕੀ ਆ। ਲਗਾਤਾਰ ਜਿਹੜਾ ਹਰਜੋਤ ਸਿੰਘ ਜੀ ਆਪਾਂ ਦੇਖ ਰਹੇ ਹਾਂ ਵੀ ਰਿਫਾਈਨਰੀਜ਼ ਦਾ ਹਵਾਲਾ ਦੇ ਕੇ ਇਹ ਆਖਿਆ ਜਾ ਰਿਹਾ ਵੀ ਇੱਥੇ ਪਲੈਨਡ ਤੇ ਕੁਛ ਐਮਰਜੈਂਸੀ ਜਿਹੜੀ ਆ ਉਹ ਮੇਨਟੇਨੈਂਸ ਆਣ ਪਈ ਆ, ਜਿਸ ਕਰਕੇ ਰਿਫਾਈਨਰੀਆਂ ਪੂਰਨ ਤੌਰ ਦੇ ਉੱਤੇ ਕੰਮ ਨਹੀਂ ਕਰ ਰਹੀਆਂ, ਜਿਸ ਕਰਕੇ ਗੈਸ ਪ੍ਰਾਈਸਿਸ ਜਿਹੜੀ ਉਹ ਵਧੀ ਪਈ ਹੈਗੀ ਆ। ਇਸ ਦੇ ਉੱਤੇ ਅਸੈਂਬਲੀ ਮੈਂਬਰ ਜੇਮਸ ਗੈਲੇਗਰ ਉਹਨਾਂ ਨੇ ਕਿਹਾ ਵੀ ਗਵਰਨਰ ਸਾਹਿਬ ਤੁਹਾਨੂੰ ਕੁਝ ਸਮਝ ਨਹੀਂ ਆ ਰਹੀ ਵੀ ਇਸ ਦੇ ਵਿੱਚ ਹੋਈ ਕੀ ਜਾ ਰਿਹਾ ਆ। ਹਰ ਇੱਕ ਸਟੇਟ ਦੇ ਵਿੱਚ ਕਹਿੰਦੇ ਹਾਈ ਗੈਸ ਪ੍ਰਾਈਸਿਸ ਤੋਂ ਰਿਲੀਫ ਲੈਣ ਦੇ ਲਈ ਜਿਹੜੀ ਉਹਨਾਂ ਸੂਬਿਆਂ ਨੇ ਆਪੋ ਆਪਣੇ ਪੱਧਰ ਦੇ ਉੱਤੇ ਕੋਸ਼ਿਸ਼ਾਂ ਕੀਤੀਆਂ ਆ। ਇਹ ਕੈਲੀਫੋਰਨੀਆ ਦੀ ਇੱਕ ਅਜਿਹੀ ਪਾਲਿਸੀ ਆ, ਇਸ ਦੇ ਉੱਤੇ ਇੱਕ ਵੱਡੇ ਐਕਸ਼ਨ ਦੀ ਜਿਹੜੀ ਉਹ ਜ਼ਰੂਰਤ ਆ। ਤੇ ਜਿਹੜਾ $1.80 ਤੱਕ ਦਾ ਜਿਹੜਾ ਉੱਤੇ ਟੈਕਸ ਲੱਗਦਾ ਆ ਭਾਈ, ਇਹਦੇ ਬਾਰੇ ਵੀ ਜਿਹੜਾ ਕੁਛ ਨਾ ਕੁਛ ਸੋਚਿਆ ਜਾਵੇ। ਸੋ ਅਗਲੇ ਹਫਤੇ ਤੋਂ ਇਹਨਾਂ ਨੇ ਚੈੱਕ ਵੰਡਣੇ, ਡਾਲਰ ਵੰਡਣੇ ਤਾਂ ਜਿਹੜੇ ਉਹ ਸ਼ੁਰੂ ਕਰਨੇ ਆ, ਪਰ ਉਨੀ ਦੇਰ ਤੱਕ ਤਾਂ ਭਾਈ ਜੇਬ ਦੇ ਵਿੱਚ ਮੋਹਰੀ ਵੱਡੀ ਹੋਈ ਜਾਣੀ ਆ। ਫ੍ਰੇਜ਼ਨੋ ਸਿਟੀ ਕੌਂਸਲ ਨੇ ਕੱਲ ਸਿਟੀ ਦਾ ਮੈਨੇਜਰ ਉਸ ਨੂੰ ਟਰਮੀਨੇਟ ਕਰ ਦਿੱਤਾ, ਤੇ ਫ੍ਰੇਜ਼ਨੋ ਸਿਟੀ ਕੌਂਸਲ ਤੇ ਸਿਟੀ ਮੈਨੇਜਰ ਦੇ ਕਹਿਣ ਦੇ ਉੱਤੇ ਸਿਟੀ ਕੰਟਰੋਲਰ ਮਾਈਕਲ ਲੀਮਾ ਦੀਆਂ ਸਰਵਿਸਿਜ਼ ਨੂੰ ਟਰਮੀਨੇਟ ਕੀਤਾ ਗਿਆ। ਸਿਟੀ ਕੌਂਸਲ ਨੇ 7 ਦੇ ਮੁਕਾਬਲੇ 0 ਵੋਟ ਦੇ ਨਾਲ ਇਹ ਕਿਹਾ ਵੀ ਇਸ ਦੀ ਛੁੱਟੀ ਕੀਤੀ ਜਾਵੇ ਤੇ ਇਸ ਦੀ ਜਗ੍ਹਾ ਜੋ ਅਸਿਸਟੈਂਟ ਸਿਟੀ ਕੰਟਰੋਲਰ ਆ ਉਹ ਸਰਵ ਕਰੂਗਾ। ਪਿਛਲੇ ਕੁਝ ਮਹੀਨਿਆਂ ਤੋਂ ਜੋ ਸਿਟੀ ਕੰਟਰੋਲਰ ਆ ਉਹ ਕਾਫੀ ਗਰਮ ਤੱਤੀ ਸੀਟ ਤੇ ਬੈਠਾ ਸੀ, ਕਿਉਂਕਿ ਮਾਰਚ 2022 ਦੇ ਵਿੱਚ ਫ੍ਰਿਜ਼ਨੋ ਦੇ ਮੇਅਰ ਜੈਰੀ ਡਾਇਰ ਨੇ ਇਹ ਦੱਸਿਆ ਸੀ ਕਿ ਸਿਟੀ ਦੇ ਨਾਲ ਇੱਕ ਬਹੁਤ ਵੱਡਾ ਸਕੈਮ ਹੋਇਆ, ਜਿਹਦੇ ਮੁਤਾਬਕ 6,13,000
ਡਾਲਰ ਫੇਕ ਇਨਵੋਇਸਿਸ ਤੇ ਦਿੱਤੇ ਗਏ ਆ। ਵੇਖੋ ਸੋ ਇਹਦੇ ਵਿੱਚ ਡਾਇਰੈਕਟਲੀ ਉਹ ਜੋ ਲੀਮਾ ਸੀ ਉਹ ਇਨਵੋਲਵ ਸੀਗਾ। 28 ਸਾਲ ਡੇਵਿਡ ਜੋ ਇਹ ਸਿਟੀ ਕੰਟਰੋਲਰ ਸੌਰੀ ਮਾਈਕਲ ਲੀਮਾ ਆ, ਉਸਨੇ 28 ਸਾਲ ਕੰਮ ਕੀਤਾ ਸਿਟੀ ਆਫ ਰਿਜ਼ਨੋ ਦੇ ਲਈ, ਜਿਹਦੇ ਵਿੱਚੋਂ 8 ਸਾਲ ਐਜ਼ ਏ ਕੰਟਰੈਕਟਰ, ਤੇ ਉਹਦੀ ਬੇਸ ਸੈਲਰੀ $1,99,500 ਇੱਕ ਸਾਲ ਦੀ ਸੀ। ਯਾ ਸੋ ਤੁਸੀਂ ਦੇਖ ਲਓ ਕੀ ਕੁਛ ਜਿਹੜਾ ਉਹ ਚੱਲਦਾ ਰਹਿੰਦਾ ਹੈ। ਕੈਲੀਫੋਰਨੀਆ ਦੇ ਗਵਰਨਰ ਨੇ ਇੱਕ ਹੋਰ ਨਵਾਂ ਬਿੱਲ ਸਾਈਨ ਕੀਤਾ ਜਿਸ ਦੇ ਨਾਲ ਫੈਂਟਨਲ ਜਿਹੜੀ ਕਿ ਇੱਕ ਬਹੁਤ ਹੀ ਮਾਰੂ ਨਸ਼ਾ ਆ, ਉਹ ਲਗਾਤਾਰ ਵੱਧਦਾ ਜਾ ਰਿਹਾ। ਇੱਥੇ ਮੁਲਕ ਭਰ ਦੇ ਵਿੱਚ ਇਸ ਦੀ ਸਮੱਸਿਆ ਹੈ ਤੇ ਕੈਲੀਫੋਰਨੀਆ ਦੇ ਵਿੱਚ ਇਸ ਦੀ ਪ੍ਰੀਵੈਂਸ਼ਨ ਪ੍ਰੋਜੈਕਟ ਕਰਨ ਦੇ ਲਈ ਵੀ ਇਹ ਤੋਂ ਬਚਾਅ ਹੋਵੇ, ਉਸ ਦੇ ਲਈ $3 ਮਿਲੀਅਨ ਦੀ ਨਵੀਂ ਫੰਡਿੰਗ ਜਿਹੜੀ ਉਹ ਦਿੱਤੀ ਗਈ ਹੈਗੀ ਆ। ਸੋ ਗਵਰਨਰ ਨਿਊਸਮ ਹੁਣਾਂ ਨੇ ਇਸ ਦੇ ਬਿੱਲ ਦੇ ਜ਼ਰੀਏ ਕਹਿੰਦੇ ਵੀ ਇਹ ਫੰਡਿੰਗ ਜਿਹੜੀ ਉਹ ਦਿੱਤੀ ਜਾਊਗੀ। ਬਹੁਤ ਸਾਰੇ ਟੀਵੀ ਬਿਲਬੋਰਡ ਕੈਂਪੇਨਸ ਜਿਹੜੇ ਫ੍ਰੈਜ਼ਨੋ ਕਾਉਂਟੀ ਦੇ ਵਿੱਚ ਇੱਥੋਂ ਦੇ ਰਹਿਣ ਵਾਲੇ ਵਸਨੀਕਾਂ ਨੂੰ, ਖਾਸ ਕਰਕੇ ਬੱਚਿਆਂ ਤੇ ਪੇਰੈਂਟਸ ਨੂੰ ਜਿਹੜਾ ਟਾਰਗੇਟ ਕਰਦੇ ਹੋਏ ਦੇਖੇ ਜਾਣਗੇ, ਲਗਾਏ ਜਾਣਗੇ, ਜਿਹੜੇ ਫੈਂਟਨਲ ਦੇ ਖਤਰਿਆਂ ਨੂੰ ਜਿਹੜਾ ਉਹ ਦੱਸੂਗਾ। ਸੋ ਫ੍ਰੈਜ਼ਨੋ ਕਾਉਂਟੀ ਦੇ ਵਿੱਚ ਕਹਿੰਦੇ ਵੀ ਸਿੰਗਲ ਡਰੱਗ ਯੂਜ਼ ਕੈਟਾਗਰੀ ਦੇ ਵਿੱਚ ਫੈਂਟਨਲ ਦੇ ਕਰਕੇ ਮੌਤਾਂ 9% ਹੋਰ ਜਿਹੜੀਆਂ ਆ ਉਹ ਵਧੀਆਂ ਆ, ਜਿਹੜੇ ਕਿ ਉਸ ਤੋਂ ਪਿਛਲੇ ਸਾਲਾਂ ਦੇ ਮੁਕਾਬਲੇ 25% ਕੋਲ ਜਿਹੜੀਆਂ ਉਹ ਬਣ ਜਾਂਦੀਆਂ ਹੈਗੀਆਂ। ਫ੍ਰੈਜ਼ਨੋ ਦੇ ਅਸੈਂਬਲੀਮੈਨ ਜਿਹੜੇ ਜਿਮ ਪੈਟਰਸਨ ਨੇ ਇਹ ਜਿਹੜਾ ਬਿੱਲ ਆ ਉਹ ਇੰਟਰੋਡਿਊਸ ਕੀਤਾ ਸੀਗਾ ਤੇ ਉਮੀਦ ਕਰ ਰਿਹਾ ਵੀ ਇਸ ਐਡ ਕੈਂਪੇਨ ਦੇ ਨਾਲ ਜਿਹੜਾ ਆ ਸ਼ਾਇਦ ਲੋਕਾਂ ਦੇ ਵਿੱਚ ਜਾਗਰੂਕਤਾ ਜਿਹੜੀ ਉਹ ਵਧੂਗੀ। ਆਲਰੇਡੀ ਜਦੋਂ ਵੀ ਤੁਸੀਂ ਖਾਸ ਕਰਕੇ ਫ੍ਰੈਜ਼ਨੋ ਦੇ ਇਲਾਕੇ ਦੇ ਇਰਦ ਗਿਰਦ ਦੇ ਵਿੱਚ ਤੁਸੀਂ ਘੁੰਮਦੇ ਆ ਤਾਂ ਫੈਂਟਨਲ ਦੇ ਕੀ ਮਾੜੇ ਕੰਮ ਆ, ਕਿੰਨੀ ਥੋੜੀ ਮਾਤਰਾ ਦੇ ਨਾਲ ਮੌਤ ਉਸਦੀ ਓਵਰਡੋਜ਼ ਦੇ ਨਾਲ ਜਿਹੜੀ ਹੋ ਸਕਦੀ ਆ ਉਹ ਦੱਸ ਰਹੇ ਆ। ਸੋ ਕਮਿਊਨਿਟੀ ਲੈਵਲਸ ਤੱਕ ਇਸ ਦੀ ਆਊਟਰੀਚ ਦੀ ਇਸ ਟਾਈਮ ਬਹੁਤ ਵੱਡੀ ਜ਼ਰੂਰਤ ਆ। ਬਹੁਤ ਸਾਰੇ ਨਵੇਂ ਏਰੀਆ ਕੋਡ ਨੰਬਰਸ ਆ ਰਹੇ ਆ। ਕੈਲੀਫੋਰਨੀਆ ਸੈਂਟਰਲ ਵੈਲੀ ਦੇ ਕੋਲ ਹੁਣ ਇੱਕ ਨਵਾਂ ਏਰੀਆ ਕੋਡ 350 ਹੋਊਗਾ। ਪਹਿਲਾਂ 209 ਏਰੀਆ ਕੋਡ ਯੂਜ਼ ਕੀਤਾ ਜਾਂਦਾ ਸੀ, ਹੁਣ 209 ਦੇ ਨਾਲ 350 ਨੰਬਰ ਹੋਰ 350 ਐਡ ਕੀਤਾ ਗਿਆ, ਕਿਉਂਕਿ ਪੋਪੂਲੇਸ਼ਨ ਉਸ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਵੱਧ ਰਹੀ ਆ। ਰਾਈਟ ਨਾਓ 209 ਏਰੀਆ ਕੋਡ ਅਲਾਮੀਡਾ ਦਾ ਕੁਝ ਪੋਰਸ਼ਨ, ਐਲਪਾਈਨ, ਐਮਾਡੋਰ, ਕੈਲਾਵਰਸ, ਐਲਡਰਾਡੋ, ਐਸਕਲੋਨ, ਫ੍ਰਿਜ਼ਨੋ, ਮਡੇਰਾ, ਮੈਰੀਪੋਸਾ, ਮਰਸਡ, ਸੈਕਰਾਮੈਂਟੋ, ਸਨਮਾਈਕੀਨ, ਸਟੈਨਿਸਲਸ ਤੇ ਟੋਲਮਨੀ ਕਾਉਂਟੀ ਦੇ ਵਿੱਚ ਵਰਤਿਆ ਜਾਂਦਾ ਆ। ਇਸ ਤੋਂ ਬਿਨਾ ਬੇ ਏਰੀਏ ਦੇ ਵਿੱਚ ਵੀ ਇੱਕ ਨਵਾਂ ਨੰਬਰ ਜੋ ਆ ਉਹ ਜਾਰੀ ਕੀਤਾ ਗਿਆ ਆ। ਸੋ ਬਹੁਤ ਜਲਦੀ ਉਹ ਨੰਬਰ ਉਹ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁਹਾਡੇ ਨਾਲ ਡਿਸਕਸ ਕਰਾਂਗੇ। ਪਰ ਸੈਂਟਰਲ ਵੈਲੀ ਦੇ ਵਿੱਚ ਹੁਣ 209 ਦੇ ਨਾਲ 350 ਵੀ ਏਰੀਆ ਕੋਡ ਹੋਊਗਾ। 559 ਵੀ ਜਿਹੜਾ ਆ ਫ੍ਰਿਜ਼ਨੋ ਵਾਲੀ ਸਾਈਡ ਤੇ ਯੂਜ਼ ਕੀਤਾ ਜਾਂਦਾ ਹੈ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਸਮਾਪਤ ਜਾਣ ਤੋਂ ਪਹਿਲਾਂ ਸਟਾਕਸ ਦੀ ਜੇ ਆਪਾਂ ਗੱਲ ਕਰਦੇ ਜਾਈਏ, ਕਹਿੰਦੇ ਸਟਾਕ ਮਾਰਕੀਟਸ ਦੇ ਵਿੱਚ ਹੈਲੋਵੀਨ ਭੂਤਾਂ ਦਾ ਵਾਸ ਮਹੀਨਾ ਪਹਿਲਾਂ ਹੀ ਜਿਹੜਾ ਉਹ ਹੋ ਗਿਆ। ਅੱਜ ਵੀ ਬਹੁਤ ਮਾੜਾ ਹੀ ਦਿਨ ਇਨਵੈਸਟਰਸ ਦੇ ਲਈ ਓਵਰਆਲ ਰਿਹਾ। ਅੱਜ 500 ਪੁਆਇੰਟ ਹੋਰ ਮਾਰਕੀਟ ਗਿਰ ਗਈ ਹੈ ਜੀ। ਡਾਊ ਜੋਨਸ 28,726 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 54 ਪੁਆਇੰਟਾਂ ਦੇ ਘਾਟੇ ਤੋਂ ਬਾਅਦ 3585 ਤੇ ਨੈਸਡੈਕ 162 ਪੁਆਇੰਟ ਗਿਰ ਕੇ 10,575 ਤੇ ਬੰਦ ਹੋਇਆ। ਸੋਨੇ ਦਾ ਭਾਅ $1,668 ਜਿਹੜੇ ਉਹ ਰਹੇ ਪਰ ਆਉਂਸ। ਕੱਚੇ ਤੇਲ ਦੀ ਕੀਮਤ $79 ਪ੍ਰਤੀ ਬੈਰਲ ਜਿਹੜੀ ਉਹ ਰਹੀ ਆ। 10 ਈਅਰ ਯੀਲਡ 3.82% ਤੇ ਕ੍ਰਿਪਟੋ ਕਰੰਸੀ ਜਿਹੜੀ ਆ ਬਿਟਕੋਇਨ 19,392 ਤੇ ਇਥੀਰੀਅਮ $1,326 ਦੇ ਬਰਾਬਰ ਚੱਲ ਰਹੀ ਆ। ਸੋ ਬਿਲਕੁਲ ਜਿਹੜਾ ਤੀਜਾ ਕੁਆਟਰ ਆ ਸਟਾਕ ਮਾਰਕੀਟ ਦੇ ਲਈ ਬਹੁਤ ਜ਼ਿਆਦਾ ਬਰੂਟਲ ਰਿਹਾ। ਸੋ 3 ਮਹੀਨਿਆਂ ਦੇ ਵਿੱਚ ਸਟਾਕ ਮਾਰਕੀਟ ਨੇ, ਜੋ ਲੋਕ ਸਟਾਕ ਮਾਰਕੀਟ 'ਚ ਆਪਣੇ ਪੈਸੇ ਲਾਉਂਦੇ ਹਨ ਉਹਨਾਂ ਦੀਆਂ ਨੀਂਦਾਂ ਉਡਾ ਦਿੱਤੀਆਂ ਹੈਗੀਆਂ। ਸੋ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੀ ਕੀਮਤ ਇੰਡੀਆ ਦੇ 81 ਰੁਪਏ ਤੇ 64 ਪੈਸੇ ਦੇ ਬਰਾਬਰ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 38 ਸੈਂਟ ਦੇ ਬਰਾਬਰ ਆ। ਜੀ, ਇੱਥੇ ਹੀ ਸਾਡੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਮੇਰੇ ਰਾਜਕੁਲਬੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।